ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਹਿਰੋ ਜੇ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਦੀ ਕਲੋਬਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸਨੋਜ਼ੇ, ਯੰਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ। ਫੋਨ ਨੰਬਰ 5599052575। ਟਰਕੀਆਣਾ ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4159090503। ਸਟਾਰਲਾਈਟ ਟਰੱਕ ਟਾਇਰਸ ਵਾਲੇ ਜਿਨ੍ਹਾਂ ਤੋਂ ਨਵੇਂ ਤੇ ਪੁਰਾਣੇ ਟਾਇਰ ਲੈ ਸਕਦੇ ਹੋ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਦੂਜੇ ਦਿਨ ਵੀ ਗੱਲ ਕਰਦੇ ਹਾਂ ਕਰੋਨਾ ਕੇਸਾਂ ਦੀ। 2 ਲੱਖ ਤੋਂ ਉੱਪਰ ਟੱਪੇ। ਦੇਖੋ, ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਬੇਕਾਬੂ ਹੋਇਆ ਪਿਆ ਜੀ ਸਾਰਾ ਕੁਝ। ਜੇ ਕਿਤੇ ਜਿੱਥੇ ਇੰਨੇ ਕੁੰਭ ਮੇਲੇ ਦੇ ਵਿੱਚ ਲੋਕ ਗਏ ਹੋਏ ਆ, ਇਹ ਕਿਸੇ ਜਿਹੜਾ ਜੀ ਉਹ ਘੱਟ ਗਿਣਤੀ ਧਰਮ ਹੁੰਦਾ ਤੇ ਸ਼ਾਇਦ ਹੁਣ ਨੂੰ ਉਹਦੇ ਉੱਤੇ ਅਟੈਕ ਕਰਕੇ ਉੱਥੋਂ ਲੋਕ ਜਿਹੜੇ ਉਹ ਕੱਢ ਲਏ ਹੁੰਦੇ। ਪਰ ਇਸ ਮਸਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਹੋ ਰਿਹਾ। ਔਰ ਜਿਹੜੇ ਉੱਥੇ ਅਖਾੜੇ ਵਾਲੇ ਨੇ ਉਹ ਆਪਸ ਦੇ ਵਿੱਚ ਬੈਸੀ ਜਾਂਦੇ ਆ, ਤੂੰ ਫਲਾਇਆ, ਕਿਉਂਕਿ ਟੈਸਟ ਜਿੰਨੇ ਕੁ ਹੋ ਰਹੇ ਆ ਉਹਦੇ ਹਿਸਾਬ ਨਾਲ ਨਿਕਲ ਰਹੇ ਆ। ਜੇ ਕਿਤੇ ਟੈਸਟ ਬਹੁਤੇ ਹੋਣ ਤੇ ਉੱਥੋਂ ਜਿਹੜਾ ਉਹ ਪਤਾ ਲੱਗ ਜੇ ਕਿੰਨੇ ਜਿਹੜੇ ਲੋਕ ਨੇ ਉਹ ਨਿਕਲ ਰਹੇ ਨੇ। ਰਿਕਾਰਡ ਇੱਕ ਵਾਰੀ ਫੇਰ ਜਿਹੜਾ ਉਹ ਗਿਣਤੀ ਜਿਹੜੀ 24 ਘੰਟਿਆਂ ਦੇ ਵਿੱਚ ਆਈ ਹੈ ਜੀ, ਉਹ ਕੋਈ ਜਿਹੜੇ 1185 ਲੋਕ ਨੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਨੇ। ਔਰ 2 ਲੱਖ ਤੋਂ ਵੱਧ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਇੱਥੇ ਚੰਡੀਗੜ੍ਹ ਦੇ ਵਿੱਚ ਵੀ ਵਾਇਰਸ ਤੇਜ਼ੀ ਦੇ ਨਾਲ ਵੱਧ ਰਿਹਾ, ਜਿਹਦੇ ਕਰਕੇ ਰਾਤ ਤੋਂ ਇੱਥੇ ਵੀ ਲੋਕਡਾਊਨ ਜਿਹੜਾ ਉਹ ਲੱਗ ਗਿਆ। ਔਰ ਹਰ ਹਫ਼ਤੇ ਹੁਣ ਸ਼ੁੱਕਰਵਾਰ ਦੀ ਰਾਤ 10 ਵਜੇ ਤੋਂ ਇਹ ਲੋਕਡਾਊਨ ਸ਼ੁਰੂ ਹੋ ਕੇ ਸੋਮਵਾਰ ਤੜਕੇ 5 ਵਜੇ ਤੱਕ ਜਾਰੀ ਰਹੂਗਾ। ਰਾਤ ਦਾ ਕਰਫਿਊ ਪਹਿਲਾਂ ਵਾਂਗ ਜਿਹੜਾ ਉਹ ਜਾਰੀ ਰਹੂਗਾ। ਕਰੋਨਾ ਕੇਸਾਂ ਦੇ ਵਿੱਚ ਉਛਾਲ ਕਰਕੇ ਮੈਡੀਕਲ ਆਕਸੀਜਨ ਦੀ ਮੰਗ ਤੇ ਸਪਲਾਈ ਦੇ ਵਿੱਚ ਵੱਧ ਰਿਹਾ ਜਿਹੜਾ ਖੱਪਾ, ਉਹ ਇਸ ਵੇਲੇ ਇੱਕ ਵੱਡੀ ਸਮੱਸਿਆ ਬਣ ਰਿਹਾ। ਰਾਹੁਲ ਗਾਂਧੀ ਨੇ ਜਿਹੜੀ ਇਹ ਬੇਕਾਬੂ ਹੁੰਦੀ ਜਾ ਰਹੀ ਕਰੋਨਾ ਵਾਇਰਸ ਦੀ ਦੂਜੀ ਲਹਿਰ ਹੈ, ਉਹਦੇ ਵਿੱਚ ਸਰਕਾਰ ਨੂੰ ਭੰਡਦਿਆਂ ਇਹ ਗੱਲ ਕਹੀ ਆ ਕਿ ਮੋਦੀ ਸਰਕਾਰ ਦੇ ਵੱਲੋਂ COVID-19 ਦੇ ਟਾਕਰੇ ਲਈ ਬਣਾਈ ਰਣਨੀਤੀ ਤੁਗਲਕੀ ਲੋਕਡਾਊਨ ਲਾਗੂ ਕਰਨ, ਘੰਟੀਆਂ ਵਜਾਉਣ, ਪ੍ਰਭੂ ਦੇ ਗੁਣ ਗਾਉਣ ਤੱਕ ਸੀਮਤ ਹੈ। ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ ਵੱਲੋਂ ਕਰੋਨਾ ਮਹਾਮਾਰੀ ਨਾਲ ਨਿਪਟਣ ਦੇ ਢੰਗ ਤਰੀਕੇ ਲਈ ਸਰਕਾਰ ਦੀ ਲਗਾਤਾਰ ਨੁਕਤਾਚੀਨੀ ਜਿਹੜੀ ਉਹ ਕੀਤੀ ਜਾਂਦੀ ਰਹੀ ਆ। ਜਦੋਂ ਕਿ ਸਰਕਾਰ ਜਿਹੜੀ ਆ ਉਹ ਇਹ ਦਾਅਵਾ ਕਰਦੀ ਹੈ ਕਿ ਉਹ ਬੜੇ ਵਧੀਆ ਤਰੀਕੇ ਦੇ ਨਾਲ ਉਹਦੇ ਵੱਲੋਂ COVID-19 ਦੇ ਖਿਲਾਫ ਲੜਾਈ ਜਿਹੜੀ ਆ ਉਹ ਅਸਰਦਾਰ ਢੰਗ ਨਾਲ ਲੜੀ ਜਾ ਰਹੀ ਹੈ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਸ ਗੱਲ ਦਾ ਖੜਾ ਹੋ ਰਿਹਾ ਕਿ ਸਰਕਾਰ ਦੇ ਮੇਨ ਜਿਹੜੇ ਨਾਮ ਨੇ, ਚਾਹੇ ਉਹ ਪ੍ਰਧਾਨ ਮੰਤਰੀ ਨੇ ਤੇ ਚਾਹੇ ਉਹ ਗ੍ਰਹਿ ਮੰਤਰੀ ਨੇ, ਦੋ ਹੀ ਨਾਮ ਨੇ, ਉਹ ਦੋਨੋਂ ਜਿਹੜੇ ਨੇ ਲਗਾਤਾਰ ਪੱਛਮੀ ਬੰਗਾਲ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰੀ ਜਾਂਦੇ ਆ। ਨਾ ਉੱਥੇ ਕੋਈ ਮਾਸਕ ਹੈ, ਨਾ ਸੋਸ਼ਲ ਡਿਸਟੈਂਸ, ਤਾਂ ਬਹੁਤ ਦੂਰ ਦੀ ਜਿਹੜੀ ਦੀ ਉਹ ਗੱਲ ਹੋ ਗਈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਹੋ ਰਿਹਾ ਉਹਨੂੰ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਦੀ ਉਹ ਰੋਕਿਆ ਨਹੀਂ ਜਾ ਰਿਹਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕੋਈ 3915 ਪਿਛਲੇ 24 ਘੰਟਿਆਂ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆਏ ਆ। 51 ਲੋਕਾਂ ਦੀ ਮੌਤ ਜਿਹੜੀ ਆ ਪਿਛਲੇ 24 ਘੰਟਿਆਂ ਦੇ ਦੌਰਾਨ ਹੋਈ ਆ। ਅੰਮ੍ਰਿਤਸਰ 'ਚ 7, ਲੁਧਿਆਣੇ 'ਚ 6, ਸੰਗਰੂਰ 'ਚ 5, ਗੁਰਦਾਸਪੁਰ 'ਚ 4, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਟਿਆਲਾ, ਰੋਪੜ ਤੇ ਤਰਨਤਾਰਨ ਦੇ ਵਿੱਚ 3-3, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਤੇ ਮੋਹਾਲੀ ਦੇ ਵਿੱਚ 2-2 ਲੋਕਾਂ ਦੀ ਮੌਤ ਜਿਹੜੀ ਆ ਉਹ ਇਸ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੋਈ ਆ। ਹਾਲਾਤ ਇਹ ਨੇ ਕਿ ਜਿਹੜੇ ਇੱਥੇ ਪੰਜਾਬ 'ਚ ਇਸ ਤਰ੍ਹਾਂ ਦੇ ਨਹੀਂ, ਉੱਤਰ ਪ੍ਰਦੇਸ਼ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਗੁਜਰਾਤ ਦੇ ਵਿੱਚ ਹਾਲਾਤ ਇਹ ਨੇ ਕਿ ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਇਸ ਕਰਕੇ ਨਹੀਂ ਦਿੱਤੀਆਂ ਜਾ ਰਹੀਆਂ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੀ ਆ ਜੀ ਉਹ ਜਗ੍ਹਾ ਹੈ ਨੀ ਗੀ। ਔਰ 40-40, 30-30 ਜਿਹੜੀਆਂ ਡੈੱਡ ਬੋਡੀਜ਼ ਨੇ ਉਹ ਇੰਨੇ ਸਿਵੇ ਜਿਹੜੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਬਲਦੇ ਵੇਖੇ ਜਾ ਸਕਦੇ ਨੇ। ਬੜਾ ਡਰਾਉਣਾ ਜਿਹੜਾ ਮੰਜ਼ਰ ਹੈ ਇਹਨਾਂ ਸੂਬਿਆਂ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ, ਮੱਧ ਪ੍ਰਦੇਸ਼ ਦੀ ਸਰਕਾਰ ਘਿਰੀ ਹੋਈ ਆ, ਉਹ ਲੁਕੋ ਰਹੀ ਆ
ਉਹ ਦੱਸਦੀ ਹੈ 4 ਮੌਤਾਂ ਹੋਈਆਂ ਨੇ, ਸਿਵੇ ਜਿਹੜੇ ਆ ਜੀ ਉਹ 125 ਤੋਂ ਉੱਪਰ ਬਲੀ ਜਾਂਦੇ ਆ। ਤੋ ਉਹ ਇਹ ਲੁਕੋਇਆ ਜਿਹੜਾ ਦੀ ਜਾ ਰਿਹਾ ਭਾਜਪਾ ਰਾਜਾਂ ਦੇ ਵਿੱਚ, ਔਰ ਉੱਥੇ ਹੀ ਜ਼ਿਆਦਾ ਮੰਦਾ ਹਾਲ। ਜੀ ਜੀ ਬਿਲਕੁਲ, ਕੁਛ ਕੁ ਡਾਕਟਰ ਵੀ ਲੁੱਟੀ ਜਾਂਦੇ ਆ, ਬੜਾ ਕੁਛ ਚੱਲ ਰਿਹਾ। ਅੱਗੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰੀਏ, ਉਸਨੇ ਰਾਜਪਾਲ ਦੇ ਨਾਲ ਜਿਹੜੀ ਮੀਟਿੰਗ ਹੋਈ ਆ, ਫੇਰੀ ਪਾਈ ਆ, ਉਹ ਫਿਰ ਚਰਚਾ ਦਾ ਵਿਸ਼ਾ ਬਣੀ ਹੈ। ਦੇਖੋ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿਹੜੇ ਸਰਕਾਰ ਦੇ ਇੰਜਰ ਪਿੰਜਰ ਆ ਜੀ ਉਹ ਹਿੱਲੇ ਆ ਇਸ ਸਭ ਕਾਸੇ ਦੇ ਨਾਲ। ਸ਼ਾਇਦ ਜਿਹੜਾ ਜਦੋਂ 2015 ਦੇ ਵਿੱਚ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਇਹਨਾਂ ਨੁਕਸਾਨ ਜਿਹੜਾ ਸੀਗਾ, ਜੇ ਕਿਸੇ ਨੂੰ ਮੰਨ ਲਓ ਕੁਝ ਲੋਕਾਂ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਜਾਂਦਾ, ਜਿਹੋ ਜਿਹਾ ਚਲਾਨ ਸੀਗਾ, ਤੇ ਆਪਾਂ ਓਵਰਆਲ ਗੱਲ ਕਰੀਏ, ਇਹਨਾਂ ਨੁਕਸਾਨ ਸ਼ਾਇਦ ਅਕਾਲੀ ਦਲ ਬਾਦਲ ਦਾ ਨਾ ਹੁੰਦਾ ਜੇ 2-4 ਨੂੰ ਜਿਹੜਾ ਜੀ ਇਹਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਜਾਂਦਾ ਜਾਂ ਚਲਾਨ 'ਚ ਨਾਮ ਆ ਜਾਂਦਾ। ਜਿੰਨਾ ਇਹ ਜਿਹੜੀ ਰਿਪੋਰਟ ਹੈ ਇਹਨੂੰ ਬਿਲਕੁਲ ਰੱਦ ਕਰਕੇ ਜਾਂ ਕਰਵਾ ਕੇ ਜੋ ਕੁਝ ਵੀ ਹੋਇਆ ਉਹਦੇ ਨਾਲ ਜਿੰਨਾ ਨੁਕਸਾਨ ਜਿਹੜਾ ਉਹ ਹੋ ਰਿਹਾ ਇਸ ਵੇਲੇ ਲੋਕਾਂ ਦੇ ਨਿਸ਼ਾਨੇ ਦੇ ਉੱਤੇ, ਇੱਕ ਵਾਰੀ ਫੇਰ ਜਿੰਨਾ ਅਕਾਲੀ ਦਲ ਬਾਦਲ ਹੈ ਉਨੀ ਕਾਂਗਰਸ ਵੀ ਜਿਹੜੀ ਉਹ ਹੈ। ਔਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਉਹਨੇ ਰਾਜਪਾਲ ਹੋਰਾਂ ਦੇ ਨਾਲ ਕੱਲ ਮੁਲਾਕਾਤ ਕੀਤੀ। ਬੜੇ ਚਰਚੇ ਜਿਹੜੇ ਜੀ ਉਹ ਛਿੜੇ ਰਹੇ ਕਿ ਉਹ ਆਪਣਾ ਅਸਤੀਫਾ ਉੱਥੇ ਦੇਣਗੇ। ਮੁੱਖ ਮੰਤਰੀ ਹੋਰਾਂ ਨੂੰ ਅਸਤੀਫਾ ਦਿੱਤਾ ਸੀ, ਮੁੱਖ ਮੰਤਰੀ ਹੋਰਾਂ ਨੇ ਕਹਿੰਦੇ ਜੀ ਇਹ ਅਸਤੀਫਾ ਨਕਾਰ ਦਿੱਤਾ, ਨਹੀਂ ਲਿਆ। ਉਹ ਆਪਣੀ ਗੱਲ ਦੇ ਉੱਤੇ ਬਜਿੱਦ ਨੇ, ਔਰ ਉਹਨਾਂ ਨੇ ਜਦੋਂ ਬਾਹਰ ਆ ਕੇ ਕੁਝ ਮਿੰਟ ਦੇ ਵਾਸਤੇ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ, ਇੰਨੀ ਗੱਲ ਆਖੀ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਂ ਮੁੱਖ ਮੰਤਰੀ ਹੋਰਾਂ ਨੂੰ ਮਨਾ ਲਿਆ ਕਿ ਅਸਤੀਫਾ ਤਾਂ ਮੈਂ ਦੇਵਾਂਗਾ ਜੇ ਇਸ ਮਾਮਲੇ ਦੇ ਵਿੱਚ ਤੁਸੀਂ ਅੱਗੋਂ ਫਰਦਰ ਇਨਵੈਸਟੀਗੇਸ਼ਨ ਕਰੋਗੇ ਤੇ ਮੇਰਾ ਜੋ ਸਹਿਯੋਗ ਹੋਊਗਾ ਉਹ ਮੈਂ ਅਫਸਰ ਹੁੰਦਿਆਂ ਹੋਇਆਂ ਨਹੀਂ, ਉਂਝ ਜਿਹੜਾ ਦੀ ਹਰ ਪੱਖੋਂ ਤੁਹਾਨੂੰ ਸਹਿਯੋਗ ਜਿਹੜਾ ਕਰੂੰਗਾ। ਇਹਦੇ ਬੜੇ ਸਾਰੇ ਮਤਲਬ ਜਿਹੜੇ ਆ ਉਹ ਨਿਕਲਦੇ ਆ ਕਿ ਇੱਕ ਤਾਂ ਇਹ ਕਿ ਉਹ ਆਪਣੀ ਹਾਲ ਦੀ ਘੜੀ ਆਪਣੇ ਅਸਤੀਫੇ ਦੇ ਉੱਤੇ ਕਾਇਮ ਹੈ, ਜਦੋਂ ਕਿ ਮੁੱਖ ਮੰਤਰੀ ਇਹ ਕਹਿ ਚੁੱਕੇ ਆ ਕਿ ਉਹਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਨਹੀਂ ਕੀਤਾ ਜਾਊਗਾ। ਗ੍ਰਹਿ ਵਿਭਾਗ ਦੇ ਵੱਲੋਂ ਅਸਤੀਫੇ ਸੰਬੰਧੀ ਭੇਜੀ ਗਈ ਫਾਈਲ ਵੀ ਮੁੱਖ ਮੰਤਰੀ ਦਫ਼ਤਰ ਵੱਲੋਂ ਹੁਣ ਤੱਕ ਵਾਪਸ ਨਹੀਂ ਭੇਜੀ ਗਈ। ਹਾਕਮ ਪਾਰਟੀ ਦੇ ਅੰਦਰ ਬੜੀ ਵੱਡੀ ਹਲਚਲ ਜਿਹੜੀ ਜੀ ਉਹ ਚੱਲ ਰਹੀ ਆ। ਜਿਹੜੇ ਕਾਂਗਰਸੀ ਨੇ ਅੰਦਰ ਖਾਤੇ ਉਹ ਇਹ ਗੱਲ ਹੁਣ ਕਹੀ ਜਾਂਦੇ ਆ, ਜਿਹੜੇ ਓਪਨਲੀ ਆ ਕੇ ਕਹਿ ਸਕਦੇ ਆ ਕਿ ਅਸਤੀਫੇ ਦਾ ਤੀਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਸਕਦਾ, ਕਿਉਂਕਿ ਜਦੋਂ ਜਿੱਥੇ ਕੁੰਵਰ ਵਿਜੇ ਪ੍ਰਤਾਪ ਹੋਰੀ ਪੁਲਿਸ ਅਧਿਕਾਰੀ ਰਹੇ ਆ, ਉਹਨਾਂ ਦੀ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਨਾਲ ਕਦੇ ਵੀ ਨਹੀਂ ਬਣੀ। ਪੰਜਾਬ ਦੇ ਵਿੱਚ ਬਹੁਤ ਚਰਚਿਤ ਅੰਮ੍ਰਿਤਸਰ ਕਿਡਨੀ ਸਕੈਂਡਲ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਿਹੜਾ ਕੀਤੀ ਸੀ, ਕਿਉਂਕਿ ਉਹਨਾਂ ਦੇ ਕੰਮ ਕਰਨ ਦਾ ਢੰਗ ਅਜਿਹਾ ਕਿ ਰਾਜਨੀਤਿਕ ਲੋਕਾਂ ਨੂੰ ਇਹ ਪਸੰਦ ਨਹੀਂ ਆਉਂਦਾ। ਪਰ ਉਹਨਾਂ ਦੇ ਵੱਲੋਂ ਰਾਜਪਾਲ ਦੇ ਨਾਲ ਕੀਤੀ ਗਈ ਜਿਹੜੀ ਇਹ ਮੁਲਾਕਾਤ ਹੈ, ਤੇ ਕਿਉਂਕਿ ਜੇ ਤਾਂ ਜਿਵੇਂ ਉਹ ਕਹਿੰਦੇ ਕਿ ਇਹ ਮੇਰੀ ਨਿੱਜੀ ਫੇਰੀ ਆ ਕਿ ਮੈਂ ਉਹਨਾਂ ਨੂੰ ਅਕਸਰ ਮਿਲਦਾ ਰਹਿੰਦਾ ਜਾਂ ਮਹੀਨੇ ਬਾਅਦ ਆ ਕੇ ਮਿਲਦਾ ਉਹਨਾਂ ਨੂੰ, ਮਿਲਦੇ ਤਾਂ ਪਹਿਲਾਂ ਵੀ ਰਹੇ ਹੋਣਗੇ ਤੇ ਮਿਲਣਗੇ ਤੇ ਗਾਂ ਵੀ, ਪਰ ਇਹ ਜਿਹੜੀਆਂ ਇਦਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਨੂੰ ਜਾਣ ਬੁੱਝ ਕੇ ਲੀਕ ਕੀਤਾ ਜਾਂਦਾ, ਤਾਂ ਹੀ ਕਰਕੇ ਜਿਹੜਾ ਦੀ ਏਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਮੀਡੀਆ ਵੀ ਪਹੁੰਚ ਗਿਆ। ਇਸ ਕਰਕੇ ਇਹਦੇ ਮਾਇਨੇ ਜਿਹੜੇ ਦੀ ਉਹ ਬਹੁਤ ਵੱਡੇ ਕੱਢੇ ਜਾ ਰਹੇ ਆ ਇਸ ਸਭ ਕਾਸੇ ਦੇ। ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਜਪਾਲ ਜਿਹੜੇ ਇਸ ਵੇਲੇ ਪੰਜਾਬ ਦੇ ਹੈਗੇ ਨੇ, ਉਹਨਾਂ ਵੀਪੀ ਸਿੰਘ ਬਦਨੌਰ, ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਰਹੇ ਨੇ ਜਾਂ ਅੱਜ ਵੀ ਰਾਜਪਾਲ ਦੇ ਰੂਪ ਦੇ ਵਿੱਚ ਬੇਸ਼ੱਕ ਉਹ ਹੈਗੇ ਨੇ, ਜਾਂ ਉਹ ਆਰਐਸਐਸ ਦੇ ਜਿਹੜੇ ਜੀ ਉਹ ਨੇੜਲੇ ਨੇ, ਉਹਨਾਂ ਦੇ ਨਾਲ ਇਹ ਮੁਲਾਕਾਤ ਉਹਨਾਂ ਦੀ ਜਿਹੜੀ ਹੋਣੀ, ਇਹਦੇ ਕਈ ਪੋਲੀਟੀਕਲ ਜਿਹੜੇ ਜੀ ਉਹ ਕੁਐਸਚਨ ਵੀ ਉੱਠਣੇ ਲਾਜ਼ਮੀ ਨੇ, ਜਿਹੜੇ ਆਉਂਦੇ ਦਿਨਾਂ ਦੇ ਦੌਰਾਨ ਵੀ ਉੱਠਣਗੇ। ਜੀ ਜੀ ਜ਼ਰੂਰ ਉੱਠਣਗੇ, ਇੱਕ ਵਾਰੀ ਹੜਚਲ ਤੇ ਮਚਾ ਦਿੱਤੀ ਹੈ ਨਾ। ਅੱਗੇ ਗੱਲ ਕਰਦੇ ਆ ਪੱਛਮੀ ਬੰਗਾਲ ਦੀ, ਉੱਥੇ 5ਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ। ਬਿਲਕੁਲ ਜੀ, ਇਸ ਵੇਲੇ ਵੋਟਾਂ ਜਿਹੜੀਆਂ ਉਹ ਜਾਰੀ ਨੇ। ਬੜੀ ਪਹਿਲੀ ਵਾਰੀ ਹੈ ਇਹ ਕਿ ਇਸ ਕਿਸਮ ਦੇ ਨਾਲ ਉੱਥੇ ਜਿਹੜਾ ਵੋਟਾਂ ਇੰਨੇ ਜ਼ਿਆਦਾ ਗੇੜ ਦੇ ਵਿੱਚ ਜਿਹੜੀਆਂ ਉਹ ਪੈ ਰਹੀਆਂ ਨੇ, ਅੱਜ ਤੱਕ ਕਦੀ ਨਹੀਂ ਪਈਆਂ, ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੇ ਫਾਇਦੇ ਦੇ ਵਾਸਤੇ ਜਿਹੜਾ ਦੀ ਉਹ ਚੋਣ ਕਮਿਸ਼ਨ ਨੂੰ ਕਹਿ ਕੇ ਇੰਨੇ ਗੇੜ ਜਿਹੜੇ ਆ ਜੀ ਉਹ ਰਖਵਾਏ ਆ। 8 ਗੇੜ ਦੇ ਵਿੱਚ ਅੱਜ ਤੱਕ ਕਦੀ ਇੰਨੀਆਂ ਵੋਟਾਂ, ਇੰਨੇ ਗੇੜ ਦੇ ਵਿੱਚ ਵੋਟਾਂ ਜਿਹੜੀਆਂ ਉਹ ਨਹੀਂ ਪਈਆਂ। ਔਰ ਉਹ ਆਪਣੇ ਤਰੀਕੇ ਦੇ ਨਾਲ ਕੱਲ ਵੀ, ਈਵਨ ਇੱਕ ਪਾਸੇ ਆਪਾਂ ਕਰੋਨਾ ਦੀ ਗੱਲ ਕਰਕੇ ਹਟੇ ਆ, ਜਿਹੜੇ ਗ੍ਰਹਿ ਮੰਤਰੀ ਨੇ ਉਹ ਕੱਲ ਕ੍ਰਿਸ਼ਨ ਨਗਰ ਦੇ ਵਿੱਚ ਜਿਹੜਾ ਉੱਥੇ ਰੋਡ ਸ਼ੋਅ ਕੱਢ ਰਹੇ ਸੀਗੇ ਬਿਨਾਂ ਮਾਸਕ ਤੋਂ, ਔਰ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਜਿਹੜੇ ਸੀਗੇ, ਕਿਸੇ ਨੇ ਕੋਈ ਮਾਸਕ ਜਿਹੜਾ ਉਹ ਨਹੀਂ ਸੀ ਪਾਇਆ ਹੋਇਆ।
45 ਸੀਟਾਂ ਦੇ ਉੱਤੇ 5ਵੇਂ ਫੇਸ ਦੀਆਂ ਵੋਟਾਂ ਇਹ ਪੈ ਰਹੀਆਂ ਨੇ। ਇਹਦੇ ਵਿੱਚ 319 ਉਮੀਦਵਾਰ ਮੈਦਾਨ ਦੇ ਵਿੱਚ ਨੇ ਇਹਨਾਂ 45 ਸੀਟਾਂ ਦੇ ਉੱਤੇ। 39 ਇਹਦੇ ਵਿੱਚ ਔਰਤਾਂ ਨੇ। ਜਲਪਾਈਗੁੜੀ, ਕਲਿੰਪੋਂਗ, ਦਾਰਜੀਲਿੰਗ, ਉੱਤਰ 24 ਪਰਗਨਾ, ਨਦੀਆ ਸ਼ਹਿਰ ਤੇ ਪੂਰਬੀ ਬਰਧਮਾਨ ਜ਼ਿਲ੍ਹੇ ਦੇ ਵਿੱਚ ਇਹ ਵੋਟਾਂ ਪੈ ਰਹੀਆਂ ਨੇ। 45 ਦੇ ਵਿੱਚੋਂ 13 ਸੀਟਾਂ ਉੱਤਰੀ ਬੰਗਾਲ ਦੀਆਂ ਨੇ। ਇੱਥੇ ਭਾਰਤੀ ਜਨਤਾ ਪਾਰਟੀ ਮਜ਼ਬੂਤ ਦੱਸੀ ਜਾਂਦੀ ਹੈ 13 ਸੀਟਾਂ ਦੇ ਉੱਤੇ। ਦੱਖਣੀ ਬੰਗਾਲ ਦੇ ਵਿੱਚ ਤ੍ਰਿਣਮੂਲ ਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ। ਇਹਦੇ ਵਿੱਚ ਗੋਰਖਾਲੈਂਡ ਅੰਦੋਲਨ, ਚਾਹ ਬਗਾਨ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਸ਼ੋਸ਼ਣ, ਵਿਕਾਸ ਵਰਗੇ ਮੁੱਦੇ ਕੇਂਦਰ ਦੇ ਵਿੱਚ ਨੇ। ਇਸ ਫੇਸ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਦੇ ਉੱਤੇ ਵੋਟਾਂ ਪੈ ਰਹੀਆਂ ਨੇ। ਇਹਨਾਂ 45 ਸੀਟਾਂ ਦੇ ਉੱਤੇ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ TMC ਦੇ ਮੁਕਾਬਲੇ ਜ਼ਿਆਦਾ ਵੋਟਾਂ ਮਿਲੀਆਂ ਸੀ ਲੋਕ ਸਭਾ 'ਚ। ਪੰਜਵੇਂ ਗੇੜ ਦੇ ਵਿੱਚ 1 ਕਰੋੜ 12 ਲੱਖ ਤੋਂ ਜ਼ਿਆਦਾ ਵੋਟਰ ਜਿਹੜੇ ਨੇ ਉਹ ਵੋਟਾਂ ਪਾਉਣਗੇ। ਵੋਟਾਂ ਦੇ ਵਾਸਤੇ 15,779 ਜਿਹੜੇ ਆ ਉਹ ਕੇਂਦਰ ਬਣਾਏ ਗਏ ਆ। ਭਾਰਤੀ ਜਨਤਾ ਪਾਰਟੀ ਸਾਰੀਆਂ 45 ਸੀਟਾਂ ਤੇ, ਤ੍ਰਿਣਮੂਲ ਕਾਂਗਰਸ 42 ਸੀਟਾਂ ਦੇ ਉੱਤੇ ਚੋਣ ਲੜ ਰਹੀ ਆ। ਸੰਯੁਕਤ ਮੋਰਚੇ ਦੇ ਬੈਨਰ ਹੇਠਾਂ ਕਾਂਗਰਸ ਖੱਬੇ ਸੱਜੇ ਤੇ ਉਹਨਾਂ ਦੇ ਸਹਿਯੋਗੀ ਇੰਡੀਅਨ ਸੈਕੂਲਰ ਫਰੰਟ ਚੋਣਾਂ ਲੜ ਰਹੇ ਆ। ਅੱਜ 10 ਰਾਜਾਂ ਦੇ ਵਿੱਚ 13 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦੇ ਉੱਤੇ ਵੀ ਬਾਈ ਇਲੈਕਸ਼ਨ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਤੇ ਬੰਗਾਲ ਸਰਕਾਰ ਦੇ ਮੰਤਰੀ ਬਰਾਤਿਆ ਬਾਸੂ ਦਮਦਮ ਸੀਟ ਤੋਂ ਚੋਣ ਲੜ ਰਹੇ ਆ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ CPIM ਦੇ ਪਲਾਸ਼ ਦਾਸ ਉਹਨਾਂ ਨੂੰ ਟੱਕਰ ਦੇ ਰਹੇ ਆ। BJP ਦੇ ਵੱਲੋਂ ਸ਼ੰਕਰ ਨੰਦਾ ਮੈਦਾਨ ਦੇ ਵਿੱਚ ਨੇ। ਤ੍ਰਿਣਮੂਲ ਕਾਂਗਰਸ ਦੇ ਸਾਬਕਾ ਮੰਤਰੀ ਮਦਨ ਮਿੱਤਰਾ ਕਮਰਹੱਟੀ ਸੀਟ ਤੋਂ ਚੋਣਾਂ ਲੜ ਰਹੇ ਆ। BJP ਦੇ ਪ੍ਰਦੇਸ਼ ਦੇ ਮੀਤ ਪ੍ਰਧਾਨ ਰਾਜੂ ਬੈਨਰਜੀ ਉਹਨੂੰ ਟੱਕਰ ਦੇ ਰਹੇ ਆ। CPIM ਨੇ ਸੈਨਦੀਪ ਮਿੱਤਰਾ ਨੂੰ ਇੱਥੋਂ ਟਿਕਟ ਦਿੱਤੀ ਆ। TMC ਦੇ ਅਗਨ ਸ਼ਮਨ ਮੰਤਰੀ ਸੁਜੀਤ ਬੋਸ ਵਿਧਾਨ ਨਗਰ ਸੀਟ ਤੋਂ ਚੋਣ ਲੜ ਰਿਹਾ। BJP ਨੇ ਸੱਭਿਆਸਾਚੀ ਦੱਤਾ ਨੂੰ ਇੱਥੇ ਜਿਹੜੀ ਆ ਉਹ ਟਿਕਟ ਦਿੱਤੀ ਆ। ਔਰ ਪੈਰਾਮਿਲਟਰੀ ਫੋਰਸਸ ਦੀਆਂ 1071 ਕੰਪਨੀਆਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ। ਅੱਜ ਵਾਲੀ ਜਿਹੜੀ ਇਹ VOTING ਆ, ਇਸ ਤੋਂ ਬਾਅਦ 3 ਫੇਜ਼ ਅਜੇ ਹੋਰ ਜਿਹੜੇ ਆ ਉਹ ਹੋਣਗੇ ਜਿਹਦੇ ਵਿੱਚ ਇਹ ਵੋਟਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ। 22 ਅਪ੍ਰੈਲ ਨੂੰ ਜਿਹੜਾ ਜੀ ਉਹ 6ਵੇਂ ਚਰਨ ਦੇ ਵਿੱਚ 43 ਸੀਟਾਂ ਦੇ ਉੱਤੇ ਚੋਣ ਹੋਊਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਗੱਲ ਆਖੀ ਸੀ ਵੀ ਜਿੰਨੇ ਫੇਜ਼ ਰਹਿੰਦੇ ਆ ਇੱਥੇ ਇਕੱਠੀਆਂ ਵੋਟਾਂ ਪਵਾ ਲਓ। ਜਿਹੜਾ ਇਸ ਵੇਲੇ ਚੱਲ ਰਿਹਾ ਕਰੋਨਾ ਉਹਦੇ ਤੋਂ ਬਚਿਆ ਜਾ ਸਕੇ, ਪਰ ਚੋਣ ਕਮਿਸ਼ਨ ਨੇ ਇਹ ਗੱਲ ਨਹੀਂ ਮੰਨੀ। ਇਹ ਜ਼ਰੂਰ ਕਰ ਦਿੱਤਾ ਕਿ ਜਿਹੜੇ 48 ਘੰਟੇ ਪਹਿਲਾਂ ਚੋਣ ਪ੍ਰਚਾਰ ਖਤਮ ਹੁੰਦਾ ਸੀ, ਹੁਣ 72 ਘੰਟੇ ਪਹਿਲਾਂ ਚੋਣ ਪ੍ਰਚਾਰ ਰਹਿੰਦੀਆਂ ਸੀਟਾਂ ਦੇ ਉੱਤੇ ਖਤਮ ਹੋ ਜਾਊਗਾ। ਰਾਤੀ ਜਿਹੜਾ ਜੀ ਉਹ 6 ਵਜੇ ਤੋਂ 10 ਵਜੇ ਤੋਂ ਲੈ ਕੇ ਰਾਤ ਦੇ ਤੇ ਸਵੇਰ ਦੇ 6 ਵਜੇ ਤੱਕ ਕੋਈ ਚੋਣ ਪ੍ਰਚਾਰ ਨਹੀਂ ਹੋ ਸਕੂਗਾ। ਇਹ ਤਾਂ ਮਹਿਜ਼ ਐਵੇਂ ਅੱਖਾਂ ਪੂੰਝਣ ਵਾਲੀ ਜਿਹੜੀ ਦੀ ਉਹ ਕਾਰਵਾਈ ਕੀਤੀ ਆ, ਕਿਉਂਕਿ ਬਿਲਕੁਲ ਬਲਾਈਂਡ ਹੋ ਕੇ ਕੰਮ ਚੋਣ ਕਮਿਸ਼ਨ ਪੱਛਮੀ ਬੰਗਾਲ ਦੇ ਵਿੱਚ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ। ਇਹ ਤਾਂ ਵੀ ਇੱਕ ਅਹੁਦਾ ਜਿਹਾ ਰੱਖਿਆ ਹੋਇਆ ਆ, ਪਰ ਕੀਤਾ ਤਾਂ ਇਹਨੇ ਕਦੀ ਨਹੀਂ ਗਾ ਕੁਝ ਵੀ। ਅੱਗੇ ਬਦਲ ਰਹੇ ਨੇ ਹਾਲਾਤ ਪੰਜਾਬ ਸਰਕਾਰ ਦੇ ਵਿੱਚ ਤੇ ਉਹਨਾਂ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਨੇ ਤੁਰੰਤ ਮੀਟਿੰਗ ਸੱਦੀ। ਦੇਖੋ, ਜਿਹੜੀਆਂ ਘਟਨਾਵਾਂ ਨੇ ਸਿਆਸੀ ਰੂਪ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਉਹ ਵਾਪਰ ਰਹੀਆਂ ਨੇ, ਔਰ ਇਹਦਾ ਅਸਰ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਦੇ ਉੱਤੇ ਹੋਊਗਾ। ਹਾਲਾਂਕਿ ਕੁਝ ਸੂਤਰ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਅਸਤੀਫੇ ਵਾਲਾ ਬੰਬ ਹੈ, ਜੇ ਕਿਤੇ ਇਹ ਹੁਣ ਤੋਂ 3-4 ਮਹੀਨੇ ਬਾਅਦ ਦੇ ਵਿੱਚ ਹੁੰਦਾ ਤੇ ਸ਼ਾਇਦ ਬਹੁਤ ਵੱਡਾ ਡੈਮੇਜ ਜਿਹੜਾ ਉਹ ਕਾਂਗਰਸ ਨੂੰ ਕਰ ਜਾਂਦਾ। ਇਹ ਕੁਝ ਸੂਤਰ ਨੇ ਜਿਹੜੇ ਦੀ ਉਹ ਇਹ ਗੱਲ ਕਹਿੰਦੇ। ਉਹ ਕਹਿੰਦੇ ਆ ਕਿ ਇੱਥੇ ਲੋਕਾਂ ਦਾ ਚੇਤਾ ਬੜਾ ਕਮਜ਼ੋਰ ਆ। ਇਹ ਚੇਤਾ ਇੰਨਾ ਕਮਜ਼ੋਰ ਆ, ਉਹ ਕਹਿੰਦੇ ਵੀ ਵੋਟਾਂ ਦੇ ਵਿੱਚ ਅਜੇ ਪਏ ਆ ਮਹੀਨੇ, ਜਿਹੜਾ ਸਾਲ ਪਿਆ 10 ਮਹੀਨੇ ਪਏ ਆ। ਉਦੋਂ ਤੱਕ ਕਹਿੰਦੇ ਜੀ ਕੁੰਵਰ ਵਿਜੇ ਪ੍ਰਤਾਪ ਵਾਲੀ ਗੱਲ ਲੋਕਾਂ ਨੇ ਭੁੱਲ ਜਾਣੀ ਹੈ। ਏਡੀ ਸੌਖੀ ਨਹੀਂ ਭੁੱਲਣ ਵਾਲੀ ਜਿਹੜੀ ਆ, ਕਿਉਂਕਿ ਇਹ ਮਾਮਲਾ ਸਿੱਧਮ ਸਿੱਧਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ। ਜਿਹੜੇ ਕਾਂਗਰਸੀ ਨੇ ਜਿਸ ਕਿਸਮ ਦੇ ਨਾਲ ਪਿਛਲੇ 2 ਦਿਨ ਦੇ ਵਿੱਚ ਉਹਨਾਂ ਨੇ ਜਿਹੜੇ ਬਿਆਨ ਦਾਗੇ ਆ ਕਿ ਜੀ ਮੁੱਖ ਮੰਤਰੀ ਸਾਹਿਬ 6 ਮਹੀਨੇ ਰਹਿ ਗਏ, ਬਾਹਰ ਨਿਕਲੋ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ। ਇਹ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹਰੀ ਜਿਹੜਾ ਜੀ ਉਹ ਬਿਆਨ ਦੇ ਰਹੇ ਆ, ਜਾਂ ਜਿਹੜਾ ਜੀ ਬਾਕੀ ਜਿਹੜੇ ਕਾਂਗਰਸੀਆਂ ਦੇ ਅੰਦਰ ਘੁਸਰ ਮੁਸਰ ਸ਼ੁਰੂ ਹੋ ਗਈ, ਉਹਨੂੰ ਲੈ ਕੇ ਤੁਰੰਤ ਮੀਟਿੰਗ ਕਰਨੀ ਪਈ ਮੁੱਖ ਮੰਤਰੀ ਹੋਰਾਂ ਨੂੰ ਆਪਣੇ ਬਾਹਰਲੇ ਘਰੇ। ਉੱਥੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਕੁਝ ਮੰਤਰੀਆਂ ਨੂੰ ਸੱਦਿਆ।
ਇਹ ਸਮਝ ਨਹੀਂ ਲੱਗੀ ਵੀ 94 ਦੇ ਜਿਹੜੇ ਮੰਤਰੀ ਸੀ ਉਹ ਕਿਉਂ ਇਹਦੇ ਵਿੱਚ ਸੱਦੇ ਗਏ। ਇਹਦੇ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਨਵਤੇਜ ਸਿੰਘ ਚੀਮਾ ਤੇ ਕਿੱਕੀ ਢਿੱਲੋਂ ਔਰ ਲਾਲ ਸਿੰਘ ਜਿਹੜੇ ਐਡਵੋਕੇਟ ਜਨਰਲ ਅਤੁਲ ਨੰਦਾ ਸ਼ਾਮਲ ਹੋਏ। ਇਹ ਜਿਹੜਾ ਜੀ ਕਿਹਾ ਜਾਂਦਾ ਕਿ ਵਜ਼ੀਰਾਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਆ ਕਿ ਜੇ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਤੇ ਸਰਕਾਰ ਨੇ ਹੋਰ ਸੁਸਤੀ ਵਿਖਾਈ ਤਾਂ ਕਾਂਗਰਸੀ ਵਰਕਰ ਵੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਸਕਦੇ ਨੇ। ਔਰ ਮੁੱਖ ਮੰਤਰੀ ਨੇ ਜਿਹੜੀ ਸਾਰੀ ਗੱਲ ਸੁਣਨ ਤੋਂ ਬਾਅਦ ਇਹ ਗੱਲ ਕਹੀ ਆ ਕਿ ਹਾਈ ਕੋਰਟ ਦੇ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਇਹਦੀ ਘੋਖ ਕੀਤੀ ਜਾਊਗੀ ਤੇ ਉਦੋਂ ਬਾਅਦ ਫੌਰੀ ਅਗਲਾ ਸਟੈਪ ਚੁੱਕਿਆ ਜਾਊਗਾ। ਮੰਗਲਵਾਰ ਤੱਕ ਇਸ ਫੈਸਲੇ ਦੀ ਕਾਪੀ ਮਿਲਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਜਾਂਦਾ ਹਾਲਾਂਕਿ ਜਿਹੜੇ ਕੋਈ ਮੰਤਰੀ ਨੇ ਉਹ ਫੋਨ ਤਾਂ ਨਹੀਂ ਚੁੱਕ ਰਹੇ, ਫੋਨ ਬੰਦ ਕੀਤੇ ਨੇ ਉਹਨਾਂ ਨੇ, ਪਰ ਜਿੰਨੇ ਇੱਕ ਅੰਦਰੂਨੀ ਕੁਝ ਜਿਹੜੀਆਂ ਦੀ ਗੱਲਾਂ ਨਿਕਲੀਆਂ ਨੇ ਕਿ ਹਾਈ ਕੋਰਟ ਦੇ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਜਾਣ ਦੀ ਜਗ੍ਹਾ ਦੇ ਉੱਤੇ ਨਵੇਂ ਸਿਰਿਓਂ ਸਿੱਟ ਜਿਹੜੀ ਆ ਉਹ ਬਣਾਈ ਜਾਵੇ ਤੇ ਛੇਤੀ ਇਹਨਾਂ ਕੇਸਾਂ ਨੂੰ ਸਿਰੇ ਲਾਇਆ ਜਾਵੇ। ਇਹ ਬਹੁਤਿਆਂ ਨੇ ਇਹ ਗੱਲ ਜਿਹੜੀ ਜੀ ਉਹ ਕਹੀ। ਇਹ ਵੀ ਕਿਹਾ ਜਾ ਰਿਹਾ ਕਿ ਸਾਰਿਆਂ ਨੇ ਇਹ ਗੱਲ ਕਹੀ ਕਿ ਬਿਨਾਂ ਕਿਸੇ ਦੇਰੀ ਤੋਂ ਇਸ ਮਾਮਲੇ ਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਮੂਹਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਅਜੇ ਕਾਪੀ ਦਾ ਇੰਤਜ਼ਾਰ ਕੀਤਾ ਜਾਊਗਾ। ਮੰਗਲਵਾਰ ਤੱਕ ਜਦੋਂ ਇਹ ਕਾਪੀ ਮਿਲਦੀ ਆ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਸਰਕਾਰ ਦੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨਗੇ। ਪਰ ਜਿਵੇਂ ਪਲ ਪਲ ਜਿਹੜੀ ਸਾਰੀ ਸਥਿਤੀ ਬਦਲ ਰਹੀ ਆ, ਅਜੇ ਅੱਜ ਸ਼ਨੀਚਰਵਾਰ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਸ਼ਨੀਚਰਵਾਰ, ਐਤਵਾਰ, ਸੋਮਵਾਰ, ਮੰਗਲਵਾਰ ਤੱਕ ਜਿਹੜਾ ਦੀ ਹੋਣਾ, ਉਦੋਂ ਤੱਕ ਜੇ ਮੁੱਖ ਮੰਤਰੀ ਇਸ ਮਾਮਲੇ ਦੇ ਉੱਤੇ ਚੁੱਪ ਵੱਟੀ ਰੱਖਦੇ ਆ, ਬੇਸ਼ੱਕ ਕੁਝ ਲੋਕ ਇਹ ਕਹਿਣ ਕਿ ਅਜੇ ਸਾਲ ਪਿਆ ਲੋਕਾਂ ਨੇ ਭੁੱਲ ਜਾਣਾ, ਇਹਨਾਂ 2-3 ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਜ਼ਿਆਦਾ ਜਿਹੜਾ ਉਹ ਭਖ ਸਕਦਾ। ਇਹ ਜਿਹੜਾ ਦੀ ਕਿਹਾ ਜਾ ਰਿਹਾ ਕਿ ਜਿਹੜੇ ਇਹ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਿਆਸਤਦਾਨਾਂ ਨੂੰ ਕਦੀ ਇਹ ਮਾਫਕ ਨਹੀਂ ਆਉਂਦੇ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ, ਇਹ ਕਿਹਾ ਜਾ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਇਹ ਗੱਲ ਉਠਾਈ ਗਈ ਕਿ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਪਿੱਠ ਕਿਉਂ ਥਾਪੜੀ ਹੈ, ਜਿਹੜੇ ਇਹ ਜਿਹੜੇ ਜੀ ਨਾਰਾਜ਼ ਦਿਸੇ ਮੁੱਖ ਮੰਤਰੀ ਤੋਂ ਕਿ ਇਹਨਾਂ ਉਹਨੂੰ ਚੁੱਕਣਾ ਨਹੀਂ ਸੀ ਚਾਹੀਦਾ। ਔਰ ਇਹ ਵੀ ਜਿਹੜਾ ਜੀ ਮਾਮਲਾ ਉੱਠਿਆ ਔਰ ਨਵਜੋਤ ਸਿੰਘ ਸਿੱਧੂ ਵਾਲਾ ਮਾਮਲਾ ਵੀ ਜਿਹੜਾ ਜੀ ਉਹ ਉੱਠਿਆ। ਔਰ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਸਵਾਲ ਕੀਤਾ ਸੀ ਉਹ ਮਾਮਲਾ ਵੀ ਉੱਠਿਆ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਮੁੜ ਕੇ ਫੇਰ ਆਖਿਆ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਨਵੇਂ ਸਿਰਿਓਂ ਜਿਹੜੀ ਸਿੱਟ ਬਣਾਈ ਜਾਵੇ। ਔਰ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਉੱਤੇ ਉਹਨਾਂ ਨੇ ਉਂਗਲੀ ਚੁੱਕੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਮੀਟਿੰਗ ਦੇ ਵਿੱਚ ਵੀ ਅਤੁਲ ਨੰਦਾ ਦੇ ਉੱਤੇ ਜਿਹੜੀਆਂ ਸੀਗੀਆਂ ਜੀ ਉਹ ਉਂਗਲਾਂ ਨਹੀਂ ਉੱਠੀਆਂ ਜਿੰਨੀਆਂ ਕਿ ਬਾਹਰ ਇਸ ਵੇਲੇ ਗਰਾਊਂਡ ਲੈਵਲ ਦੇ ਉੱਤੇ ਅਤੁਲ ਨੰਦਾ ਦੇ ਉੱਤੇ ਉੱਠ ਰਹੀਆਂ। ਵਿੱਚ ਕਿਉਂ ਉਠਾਉਣਗੇ ਜੀ, ਉਹਨਾਂ ਦਾ ਆਪਣਾ ਬੰਦਾ ਆ। ਤੇ ਅੱਗੇ ਗੱਲ ਕਰਦੇ ਹਾਂ, ਤੁਸੀਂ ਸਿੱਧੂ ਦਾ ਹੁਣ ਨਾਂ ਲਿਆ, ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਰਕਾਰ ਤੇ ਸਵਾਲ ਚੁੱਕੇ ਆ। ਦੇਖੋ ਸਿੱਧੂ ਸਾਹਿਬ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਉਹ ਬੋਲਣਾ ਤਾਂ ਚਾਹੁੰਦੇ ਆ ਪਰ ਬੋਲ ਨਹੀਂ ਪਾ ਰਹੇ। ਕੋਈ ਚੀਜ਼ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਖੁੱਲ ਕੇ ਬੋਲਣ ਦੇ ਵਾਸਤੇ ਮਜਬੂਰ ਕਰ ਰਹੀ ਹੈ ਕਿ ਉਹ ਨਾ ਹੀ ਜਿਹੜਾ ਉਹ ਬੋਲਣ। ਇਹ ਵੀ ਗੱਲ ਹੈ ਕਿ ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਰਹੇ, ਇਹ ਜਿਹੜੀ ਸੀਗੇ ਮੰਤਰੀ ਮੰਡਲ ਛੱਡ ਕੇ ਉਹ ਥ੍ਰੈਟ ਬਣੇ ਰਹੇ। ਜਦੋਂ ਕੋਈ ਦੋ ਪ੍ਰੈਸ ਕਾਨਫਰੰਸ ਆ, ਕਿਉਂਕਿ ਦੂਜੀ ਪ੍ਰੈਸ ਕਾਨਫਰੰਸ ਸੀ ਜਿਹੜੀ ਕੱਲ ਇਹ ਬੋਲੇ ਨੇ ਤੇ ਮੇਰੀ ਜਾਚੇ ਉਹ ਇੰਨਾ ਜ਼ਿਆਦਾ ਥ੍ਰੈਟ ਹੁਣ ਰਹੇ ਨਹੀਂ, ਕਿਉਂਕਿ ਜਾਂ ਤਾਂ ਤੁਸੀਂ ਜਿਹੜਾ ਜੀ ਉਹ ਬਿਲਕੁਲ ਸਟੇਟ ਫਾਰਵਰਡ ਗੱਲ ਜਿਹੜੀ ਉਹ ਕਰੋ ਤੇ ਲੋਕਾਂ ਨੂੰ ਜਿਹੜੀ ਆ ਗੱਲ ਉਹ ਸਮਝ ਆਵੇ। ਤੁਸੀਂ ਇਸ਼ਾਰਿਆਂ ਦੇ ਵਿੱਚ, ਸ਼ੇਰਾਂ ਦੇ ਵਿੱਚ ਜਿਹੜੀ ਆ ਉਹ ਗੱਲ ਨਿਬੇੜੋਗੇ ਔਰ ਜਿਹੜੀ ਤੁਹਾਡੀ ਬਾਡੀ ਲੈਂਗੁਏਜ ਆ ਉਹ ਤੁਹਾਡੇ ਕਥਨ ਤੇ ਜੋ ਅੰਦਰ ਹੈ ਉਹਨਾਂ ਮੈਚ ਨਹੀਂ ਕਰ ਰਹੀ। ਇਹ ਜੇ ਤੁਸੀਂ ਵੀਡੀਓ ਵੀ ਜਿਹੜੀ ਉਹ ਦੇਖ ਲੋਗੇ ਤਾਂ ਔਰ ਉਹਨਾਂ ਦਾ ਸਟਾਈਲ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਮੈਂ ਫੇਰ ਕਹੂੰਗਾ ਕਿ ਉਹ ਮੈਚੁਰ ਸਿਆਸਤਦਾਨ ਵਾਲਾ ਸਟਾਈਲ ਨਹੀਂ ਗਾ। ਜਿਹੜੀਆਂ ਉਹ ਬੜਕਾਂ ਜਾਂ ਫੜਾਂ ਜਿਹੜੀਆਂ ਮਾਰਨੀਆਂ ਜਾਂ ਜਿਹੜਾ ਸਵਾਲ ਹੀ ਨਾ ਸੁਣਨਾ, ਪੱਤਰਕਾਰਾਂ ਨੂੰ ਤਾਂ ਬੋਲਣ ਨਹੀਂ ਦਿੰਦੇ, ਉਹ ਨਾ ਸਵਾਲ ਕਰਨ ਦਿੰਦੇ ਆ। ਪ੍ਰੈਸ ਕਾਨਫਰੰਸ ਤਾਂ ਹੈ ਨਹੀਂ ਤਾਂ 10 ਕਾਨਫਰੰਸ ਹੋਣੀ ਚਾਹੀਦੀ ਹੈ ਕਿ ਦੱਸਣਾ ਜੋ ਤੁਸੀਂ ਦੱਸਣਾ, ਪੱਤਰਕਾਰ ਚੁੱਪ ਕਰਕੇ ਬਹਿ ਕੇ ਆ ਜਾਣ ਵੀ ਉਹਨਾਂ ਨੇ ਦੱਸਤਾ। ਇਹ ਤਾਂ ਉਹ ਪ੍ਰੈਸ ਰਿਲੀਜ਼ ਹੀ ਕਰਦਿਆ ਕਰਨ ਤੇ ਬੈਟਰ ਹੈ। ਪ੍ਰੈਸ ਕਾਨਫਰੰਸ ਕਰਨ ਦੀ ਤਾਂ ਲੋੜ ਹੀ ਨਹੀਂ ਜਦੋਂ, ਕਿਉਂਕਿ ਉਹਦੇ ਵਿੱਚ ਸਵਾਲ ਨਹੀਂ ਸੁਣਨੇ। ਕਾਊਂਟਰ ਜਿਹੜੇ ਸਵਾਲ ਆ ਉਹ ਕਾਊਂਟਰ ਸਵਾਲ ਤਾਂ ਬਹੁਤ ਦੂਰ ਦੀ ਗੱਲ ਆ, ਪਹਿਲਾ ਸਵਾਲ ਹੀ ਉਹ ਸੁਣਨ ਦੇ ਵਾਸਤੇ ਜਿਹੜੇ ਉਹ ਤਿਆਰ ਨਹੀਂ ਹੁੰਦੇ। ਉਹਨਾਂ ਨੇ ਪਟਿਆਲੇ ਦੇ ਵਿੱਚ ਫਿਰ ਇਹ ਸੈਕੰਡ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ
ਬੇਸ਼ੱਕ ਉਹਨਾਂ ਦਾ ਘਰ-ਬਾਰ ਮੇਨ ਅੰਮ੍ਰਿਤਸਰ ਦੇ ਵਿੱਚ ਆ, ਇੰਨੇ ਦਿਨੀ ਇੱਥੇ ਜੱਦੀ ਘਰ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਰੀ ਪਿਛਲੇ ਕੁਝ ਮਹੀਨਿਆਂ ਤੋਂ ਜ਼ਰੂਰ ਸਰਗਰਮ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਥੇ ਆ ਕੇ ਸੈਕੰਡ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਕੀਤੀ ਜਾਣੀ, ਕਿਤੇ ਨਾ ਕਿਤੇ ਸਿੰਬੋਲਿਕ ਰੂਪ ਦੇ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਟਿਆਲੇ ਵਾਲਾ ਥ੍ਰੈਟ ਵੀ ਜਿਹੜਾ ਜੀ ਉਹ ਕਰ ਰਹੇ ਆ ਕਿ ਉਹ ਇੱਥੇ ਨੇ ਪਟਿਆਲੇ ਦੇ ਵਿੱਚ ਤੇ ਉਹ ਚੋਣਾਂ ਦੇ ਵਿੱਚ ਉਹਨਾਂ ਲਈ ਮੁਸ਼ਕਲ ਖੜੀ ਕਰਨਗੇ। ਜਿਹੜੇ ਉਹਨਾਂ ਨੇ ਸਵਾਲ ਉਠਾਏ ਉਹ ਸਵਾਲ ਹਰੇਕ ਨੂੰ ਪਤਾ ਨੇ। ਉਹ ਇਹ ਗੱਲ ਕਹਿੰਦੇ ਕਿ ਇਹ ਜਨਤਕ ਕੀਤੀ ਜਾਵੇ ਜਿਹੜੀ SIT ਦੀ ਰਿਪੋਰਟ ਹੈ। ਔਰ ਹਾਲਾਂਕਿ ਇਸ ਮਾਮਲੇ ਦੀ ਫੂਕ ਜਿਹੜੀ ਸੀ ਉਹ ਕੱਢਤੀ ਕੁੰਵਰ ਵੇਲੇ ਪ੍ਰਤਾਪ ਹੋਰਾਂ ਨੇ ਕੱਲ। ਉਹ ਕਹਿੰਦੇ ਜਦੋਂ ਇਹ ਅਦਾਲਤ ਦੇ ਵਿੱਚ ਲੱਗੀ ਆ ਲੱਗ ਗਈ ਉੱਥੇ ਤੇ ਫਿਰ ਇਹ ਪਬਲਿਕ ਡੋਮੇਨ ਦੇ ਵਿੱਚ ਆ ਗਈ। ਉਹ ਕਹਿੰਦੇ ਜਿਹੜੇ ਰਾਜਨੀਤਿਕ ਲੋਕ ਇਹ ਕਹੀ ਜਾਂਦੇ ਆ ਜਨਤਕ ਕਰੋ ਜਨਤਕ ਕਰੋ, ਉਹਨਾਂ ਨੂੰ ਸਮਝ ਨਹੀਂ ਗਈ ਇਹਦੀ ਵੀ ਇਹ ਜਨਤਕ ਤਾਂ ਹੋ ਗਈ, ਤੁਸੀਂ ਲੈ ਆਓ। ਹਾਂ ਇੰਨਾ ਆ ਕਿ ਇਹ ਜਿਹੜੀ ਰਿਪੋਰਟ ਆ ਇਹ ਬਹੁਤ ਜ਼ਿਆਦਾ ਪੇਜ ਨੇ ਜੀ, 24-2500 ਪੇਜ ਆ ਇਹ। ਹੁਣ ਇੰਨੀ ਜਿਹੜੀ ਇਹਦੀ ਉਹ ਲਿਆ ਕੇ ਕੌਣ ਉਹਦੇ ਗੋ ਥਰੂ ਹੋਵੇ, ਤੇ ਤਾਂ ਕਰਕੇ ਜਨਤਕ ਕਰੋ ਜਿਹੜਾ ਜੀ ਉਹ ਕਹੀ ਜਾਂਦੇ ਆ। ਦੂਜੀ ਗੱਲ ਜਿਹੜੀ ਸਿੱਧੂ ਸਾਹਿਬ ਨੇ ਉੱਥੇ ਉਠਾਈ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ STF ਦੇ ਮੁਖੀ ਨੇ, ਉਹਨਾਂ ਨੇ ਇੱਕ ਜਿਹੜੀ ਉਹਨਾਂ ਤੋਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਸਬਮਿਟ ਕਰਵਾਈ ਸੀਗੀ ਡਰੱਗ ਸੰਬੰਧੀ ਰਿਪੋਰਟ, ਉਹਨੂੰ ਜਨਤਕ ਕੀਤਾ ਜਾਵੇ। ਹੁਣ ਦੇਖੋ ਸਵਾਲ ਇਹ ਆ ਕਿ ਉਹ ਜਿਹੜੀ ਰਿਪੋਰਟ ਆ ਉਹ ਸਿੱਧੂ ਸਾਹਿਬ ਨੂੰ ਵੀ ਪਤਾ ਵੀ ਉਹਦੀ ਕਾਪੀ ਜਿਹੜੀ ਆ ਉਹ ਕਿਹਦੇ ਕੋਲੇ ਇੱਕ ਹੈਗੀ ਹੈ। ਸਿੱਧੂ ਸਾਹਿਬ ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਚੁਸਤੀ ਵਰਤ ਰਹੇ ਆ। ਜੇ ਉਹਨਾਂ ਦੇ ਕਿਸੇ ਜਾਣਕਾਰ ਕੋਲੇ ਇਹ ਕਾਪੀ ਹੈਗੀ ਆ, ਜਿਹੜੀ ਮੇਰੀ ਜਾਣਕਾਰੀ ਦੇ ਮੁਤਾਬਕ ਉਹਨਾਂ ਕੋਲੇ ਹੈਗੀ ਆ ਕਿਸੇ ਨਾ ਕਿਸੇ ਕੋਲੇ, ਤੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਜਨਤਕ ਜਿਹੜਾ ਉਹ ਕਰਨਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਦੇ ਨਾਲ ਇਹ ਮੁੱਦੇ ਜਿਹੜੇ ਜੁੜੇ ਹੋਏ ਨੇ ਬੜੇ ਅਹਿਮ ਨੇ। ਇਹ ਵੀ ਕਿਹਾ ਕਿ ਇਹਨਾਂ ਦੋ ਮੁੱਦਿਆਂ ਦੇ ਸਿਰ ਦੇ ਉੱਤੇ ਪਿਛਲੀ ਚੋਣ ਜਿਹੜੀ ਕਾਂਗਰਸ ਨੇ ਜਿੱਤੀ ਸੀ ਤੇ ਇਸ ਮਾਮਲੇ ਦੇ ਉੱਤੇ ਸੰਜੀਦਗੀ ਨਹੀਂ ਵਿਖਾਈ ਉਹਨਾਂ ਨੇ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਸਰਕਾਰ ਦੀ ਗੰਢ ਧੁੱਪ ਜਿਹੜੀ ਆ ਉਹ ਵਿਰੋਧੀਆਂ ਦੇ ਨਾਲ ਸਿੱਧਮ ਸਿੱਧਾ ਇਸ਼ਾਰਾ ਜਿਹੜਾ ਉਹ ਕਰ ਰਹੀ ਹੈ। ਪਿਛਲੀ ਪ੍ਰੈਸ ਕਾਨਫਰੰਸ ਤੇ ਐਤਕੀ ਵਾਲੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਹਦੇ ਵਿੱਚ ਬੇਸ਼ੱਕ ਥੋੜਾ ਜਿਹਾ ਫਰਕ ਤਾਂ ਦੱਸਿਆ। ਪਿਛਲੀ ਕਾਨਫਰੰਸ ਦੇ ਵਿੱਚ ਤਾਂ ਉਹੀ ਗੋਲ-ਮੋਲ ਜੀਆਂ ਗੱਲਾਂ ਕਰੀ ਗਏ, ਐਤਕੀ ਥੋੜੀਆਂ ਬਹੁਤੀਆਂ ਜੀਆਂ ਕੀਤੀਆਂ, ਪਰ ਜਿਹੋ ਜਿਹਾ ਐਕਸਪੈਕਟਡ ਹੈ ਨਵਜੋਤ ਸਿੰਘ ਸਿੱਧੂ ਤੋਂ ਉਹਦੇ ਹਿਸਾਬ ਦੇ ਨਾਲ ਲੱਗਦਾ ਕਿ ਸ਼ਾਇਦ ਜਿਹੜੀ ਅਗਲੀ ਪ੍ਰੈਸ ਕਾਨਫਰੰਸ ਉਹ ਕਰਨਗੇ ਕੁਝ ਦਿਨਾਂ ਤੋਂ ਬਾਅਦ, ਉਹਦੇ ਵਿੱਚ ਕੁਝ ਗੱਲਾਂ ਹੋਰ ਜਿਹੜੀਆਂ ਉਹ ਕਲੀਅਰ ਕਰ ਸਕਦੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਕਾਂਗਰਸ ਦਾ ਢਾਂਚਾ ਜਦੋਂ ਆਸ਼ਾ ਕੁਮਾਰੀ ਹੋਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਸੀ ਜਿਹੜਾ ਉਦੋਂ ਬਣਾਇਆ ਗਿਆ ਸੀ, ਉਹ ਲਗਭਗ ਇਨ ਬਿਨ ਕਾਂਗਰਸ ਜਾਰੀ ਕਰ ਰਹੀ ਹੈ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕੋਈ ਜਗ੍ਹਾ ਨਹੀਂ ਗੀ। ਬਿਲਕੁਲ, ਸਿੱਧੂ ਨੂੰ ਤਾਂ ਕਾਫੀ ਟਾਈਮ ਤੋਂ ਸਮਝਣਾ ਚਾਹੀਦਾ ਹੈਗਾ। ਅੱਗੇ ਹਰਿਆਣੇ ਦੇ ਵਿੱਚ ਭਾਜਪਾ ਆਗੂ ਦਾ ਵਿਰੋਧ। ਇੱਥੇ ਕੁਰੂਕਸ਼ੇਤਰ ਦੇ ਵਿੱਚ ਅੰਬੇਦਕਰ ਭਵਨ ਦੇ ਵਿੱਚ ਭਾਜਪਾ ਦਾ ਸਿਖਲਾਈ ਕੈਂਪ ਦੇ ਵਿੱਚ ਪਾਰਟੀ ਦੇ ਜਿਹੜੇ ਸੂਬਾਈ ਪ੍ਰਧਾਨ ਨੇ OP ਧਨਖੜ ਆਏ ਸੀਗੇ। ਔਰ ਇੱਥੇ ਕਿਸਾਨ ਵੀ ਫਿਰ ਜਿਹੜਾ ਜੀ ਉਹ ਪਹੁੰਚ ਗਏ। ਪੁਲਿਸ ਮੁਲਾਜ਼ਮਾਂ ਨੇ ਅੰਬੇਦਕਰ ਭਵਨ ਦੇ ਬਾਹਰ ਬੈਠੇ ਕਿਸਾਨਾਂ ਨੂੰ ਜਬਰੀ ਹਟਾਉਣ ਦਾ ਯਤਨ ਵੀ ਕੀਤਾ। ਨਾਰਾਜ਼ ਕਿਸਾਨਾਂ ਨੇ ਭਾਜਪਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ DSP ਦੇ ਨਾਲ ਤਿੱਖੀ ਝੜਪ ਵੀ ਹੋ ਗਈ। ਸ਼ਾਹਬਾਦ ਵਿਧਾਨ ਸਭਾ ਦੇ ਮੰਡਲ ਵਰਕਰਾਂ ਲਈ ਜਿਹੜਾ ਅੰਬੇਦਕਰ ਭਵਨ ਦੇ ਵਿੱਚ 2 ਰੋਜ਼ਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਸੀਗਾ, ਜਿਹਦਾ ਉਦਘਾਟਨ ਧਨਖੜ ਹੋਰਾਂ ਨੇ ਕਰਨਾ ਸੀਗਾ। ਔਰ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਜਿਹੜੀ ਇੱਥੇ ਕਰਨੀ ਸੀਗੀ, ਕਿਸਾਨਾਂ ਦੀ ਵੱਡੀ ਗਿਣਤੀ ਇੱਥੇ ਪਹੁੰਚ ਗਈ ਔਰ ਉਹਨਾਂ ਨੂੰ ਫਿਰ ਪਿਛਲੇ ਬੂਹੇ ਥਾਣੀ ਜਿਹੜਾ ਉਹ ਲਿਆਂਦਾ ਗਿਆ। ਅੰਦਰ ਉਹਨਾਂ ਨੇ ਜਿਹੜਾ ਸੀਗਾ ਉਹ ਥੋੜਾ ਜਿਹਾ ਸੰਬੋਧਨ ਕੀਤਾ, ਬਾਹਰ ਰੌਲਾ ਰੱਪਾ ਜਿਹੜਾ ਸੀ ਉਹ ਚੱਲਦਾ ਰਿਹਾ। ਔਰ ਅੰਬੇਦਕਰ ਭਵਨ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਜਿਹੜਾ ਜੀ ਉਹ ਲੈ ਗਏ। ਭਾਜਪਾਈ ਸੂਬਾ ਪ੍ਰਧਾਨ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਨਾਲ ਉੱਥੋਂ ਕੱਢਿਆ ਗਿਆ। ਔਰ ਜਿਹੜੇ ਉੱਥੇ ਸੀਗੇ ਕਿਸਾਨ ਜੀ, ਉਹਨਾਂ ਨੇ ਬਹੁਤ ਤਿੱਖੀ ਨਾਅਰੇਬਾਜ਼ੀ ਜਿਹੜੀ ਉਹ ਕੀਤੀ। ਔਰ ਜਿਹੜਾ DSP ਸੀ ਰਵਿੰਦਰ ਤੋਮਰ, ਉਹਦੇ ਨਾਲ ਬਹੁਤ ਤਿੱਖੀਆਂ ਝੜਪਾਂ ਜਿਹੜੀਆਂ ਸੀ ਉਹ ਕਿਸਾਨਾਂ ਦੀਆਂ ਹੋਈਆਂ। ਤੇ ਇਸ ਤੋਂ ਬਾਅਦ DSP ਦੇ ਹੁਕਮਾਂ ਦੇ ਉੱਤੇ ਇਹਨਾਂ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਬੱਸਾਂ ਦੇ ਰਾਹੀਂ ਜਿਹੜਾ ਉਹ ਲਿਜਾਇਆ ਗਿਆ। ਜੋ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਦੇ ਨੇ ਉਹੀ ਗੱਲਾਂ ਧਨਖੜ ਹੋਰਾਂ ਨੇ ਉੱਥੇ ਕੀਤੀਆਂ। ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਸਰਕਾਰ ਦੇ ਦਰਵਾਜ਼ੇ ਹਰ ਵੇਲੇ ਖੁੱਲੇ ਨੇ। ਕਿਹੜੇ ਦਰਵਾਜ਼ੇ ਨੇ, ਕਿੱਥੇ ਕੁ ਖੁੱਲਦੇ ਨੇ ਇਹ ਨਹੀਂ ਦੱਸਿਆ। ਇਹ ਕਿਹਾ ਕਿ ਕਿਸਾਨ ਜਦੋਂ ਚਾਹਣ
ਆ ਕੇ ਗੱਲ ਸਰਕਾਰ ਦੇ ਨਾਲ ਕਰ ਸਕਦੇ। ਕਿਹੜੀ ਸਰਕਾਰ ਕਿਹਨੇ ਗੱਲ ਕਰਨੀ ਹੈ ਇਹ ਵੀ ਨਹੀਂ ਉਹਨਾਂ ਨੇ ਦੱਸਿਆ। ਇਹ ਵੀ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਫਾਇਦੇ ਲਈ ਲਿਆਂਦੇ ਨੇ, ਔਰ ਇਹ ਵੀ ਜਿਹੜੀ ਗੱਲ ਕਹੀ ਕਿ ਕਾਂਗਰਸ ਨੇ ਚੁੱਕ ਦਿੱਤਾ ਕਿਸਾਨਾਂ ਨੂੰ, ਤਾਂ ਕਰਕੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਉਹਨਾਂ ਦੀ ਆਮਦਨ ਅਸੀਂ ਤਾਂ ਦੁੱਗਣੀ ਜਿਹੜੀ ਆ ਉਹ ਕਰਨੀ ਆ। ਇਹ ਵੈਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਕੋਈ ਸਿਆਸੀ ਪਾਰਟੀ ਜਬਰੀ ਕਿਸੇ ਨੂੰ ਕਹਿ ਰਹੀ ਆ ਵੀ ਮੈਂ ਤੁਹਾਡੀ ਆਮਦਨ ਦੁੱਗਣੀ ਕਰਨੀ ਹੈ, ਤਾਂ ਉਹ ਕਹਿੰਦੇ ਨਹੀਂ ਨਹੀਂ, ਸਾਡੀ ਜਿਹੜੀ ਅਕਹਿਰੀ ਹੈਗੀ ਪਹਿਲੀ ਉਹੀ ਜਿਹੜੀ ਆ ਉਹ ਰਹਿਣ ਦਿਓ। ਸੋ ਇਹ ਜਿਹੜਾ ਟਕਰਾਓ ਆ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂਆਂ ਦੇ ਵਿਚਾਲੇ ਓਨਾ ਹੀ ਤਿੱਖਾ ਜਿੰਨਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਸੀਗਾ ਜੀ। ਤੇ ਅੱਗੇ ਗੱਲ ਕਰਦੇ ਆ ਆਪਰੇਸ਼ਨ ਕਲੀਨ ਨੂੰ ਲੈ ਕੇ ਕਿਸਾਨ ਜਿਹੜੇ ਆ ਉਹ ਜਥੇਬੰਦੀਆਂ ਆ ਉਹ ਲੱਗੀਆਂ ਹੋਈਆਂ ਆਪਣਾ ਕੰਮ ਕਰ। ਦੇਖੋ ਇਹ ਬੜਾ ਚਰਚਾ ਜਿਹੜਾ ਉਹ ਚੱਲ ਰਿਹਾ ਹੈ ਕਿ ਜਿਹੜੇ ਕੇਂਦਰ ਦੀ ਸਰਕਾਰ ਨੇ ਹਵਾਈ ਸਰਵੇ ਕਰਵਾ ਕੇ ਜਿਹੜੀਆਂ ਸਰਹੱਦਾਂ ਨੇ ਉੱਥੋਂ ਕਿਸਾਨਾਂ ਨੂੰ ਖਦੇੜਨ ਦੇ ਵਾਸਤੇ ਜਿਹੜਾ ਉਹ ਆਪਰੇਸ਼ਨ ਕਲੀਨ ਦਾ ਪ੍ਰੋਗਰਾਮ ਬਣਾਇਆ। ਇਹ ਚਰਚਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਇਹਦਾ ਜਿੰਮਾ ਜਿਹੜਾ ਉਹ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਦਿੱਤਾ ਗਿਆ। ਇਸ ਚੀਜ਼ ਦਾ ਚਰਚਾ ਵੀ ਚੱਲ ਰਿਹਾ। ਮਨੋਹਰ ਲਾਲ ਖੱਟੜ ਨੇ ਕਿਸਾਨਾਂ ਨੂੰ ਜਿਹੜੀ ਦੀ ਇਹ ਗੱਲ ਆਖੀ ਕਿ ਉਹ ਦੇਸ਼ ਦੇ ਵੱਡੇ ਹਿੱਤਾਂ ਦੀ ਖਾਤਰ ਇਹ ਅੰਦੋਲਨ ਨੂੰ ਹਾਲ ਦੀ ਘੜੀ ਮੁਲਤਵੀ ਕਰ ਦੇਣ। ਹੁਣ ਦੇਸ਼ ਦੇ ਵੱਡੇ ਹਿੱਤਾਂ ਦੀ ਖਾਤਰ ਕਿਸਾਨ ਬਿੱਲ ਵੀ ਤਾਂ ਵਾਪਸ ਲਏ ਜਾ ਸਕਦੇ ਆ, ਉਹ ਨਹੀਂ ਲਏ ਜਾਣ ਦੀ ਗੱਲ ਕਰ ਰਹੇ। ਇਹ ਕਹਿ ਰਹੇ ਹਾਲ ਦੀ ਘੜੀ ਉਹ ਮੁਲਤਵੀ ਕਰ ਦੇਣ, ਵੀ ਇੱਕ ਵਾਰੀ ਮੁਲਤਵੀ ਕਰਵਾ ਲਓ। ਔਰ ਇਹ ਕਿਹਾ ਜਾ ਰਿਹਾ ਹੈ ਕਿ ਫਿਰ ਸਖਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਜਿਹੜੀ ਕੀਤੀ ਇੱਥੇ ਸਿੰਘੂ ਬਾਰਡਰ ਦੇ ਉੱਤੇ। ਇਹਦੇ ਵਿੱਚ ਵੱਖ-ਵੱਖ ਮੁੱਦੇ ਜਿਹੜੇ ਦੀ ਉਹ ਉੱਠੇ ਔਰ ਕਰੋਨਾ ਵਾਇਰਸ ਦੀ ਗੰਭੀਰ ਸਥਿਤੀ ਦੇ ਉੱਤੇ ਵੀ ਚਰਚਾ ਕੀਤੀ ਗਈ। ਜਿਹੜੇ ਕਿਸਾਨ ਆਗੂ ਨੇ ਡਾਕਟਰ ਦਰਸ਼ਨਪਾਲ, ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਜਿਹੜੀ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਪਹਿਲਾਂ 32 ਕਿਸਾਨ ਜਥੇਬੰਦੀਆਂ ਦੀ ਬੈਠਕ ਦੇ ਵਿੱਚ ਯੂਪੀ ਮਿਸ਼ਨ ਦੇ ਬਾਰੇ ਚਰਚਾ ਕੀਤੀ ਗਈ, ਜਿਹਦਾ ਸਾਰ ਜਿਹੜਾ ਮੋਰਚੇ ਦੇ ਆਗੂਆਂ ਨੂੰ ਦੱਸਿਆ ਜਾਊਗਾ। ਅੱਜ ਜਿਹੜੀ ਮੀਟਿੰਗ ਹੋਣੀ ਹੈ ਕਰੋਨਾ ਦੇ ਬਾਰੇ ਕਿਸਾਨ ਆਗੂ ਵੀ ਗੰਭੀਰ ਨੇ। ਉਹਨਾਂ ਨੇ ਕਿਹਾ ਕਿ ਲੋਕਲ ਜਿਹੜਾ ਪ੍ਰਸ਼ਾਸਨ ਹੈ ਉਹ ਮੋਰਚੇ ਦੇ ਵਿੱਚ ਸ਼ਾਮਲ ਕਿਸਾਨਾਂ ਨੂੰ ਜਿਹੜਾ ਵੈਕਸੀਨ ਹੈ ਉਹ ਇੱਥੇ ਸਥਾਪਿਤ ਕਰਕੇ ਕੇਂਦਰ ਤੇ ਉਹ ਦੇ ਦੇਵੇ। ਅਸੀਂ ਉਸ ਚੀਜ਼ ਤੋਂ ਨਾ ਨਹੀਂ ਕਰਦੇ। ਆਗੂਆਂ ਨੇ ਇਹ ਵੀ ਕਿਹਾ ਕਿ ਕਰਫਿਊ ਦਿੱਲੀ ਦੇ ਵਿੱਚ ਲੱਗਿਆ ਜਦੋਂ ਕਿ ਕਿਸਾਨ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਨੇ। ਕਿਸਾਨ ਆਗੂਆਂ ਨੇ ਇਹ ਕਿਹਾ ਕਿ ਕਰੋਨਾ ਦਾ ਜਿਹੜਾ ਵਾਇਰਸ ਹੈ ਕਿਸਾਨਾਂ ਲਈ ਓਨਾ ਭਿਆਨਕ ਨਹੀਂ ਹੈ ਜਿੰਨਾ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨ ਖਤਰਨਾਕ ਨੇ। ਕਰੋਨਾ ਨਾਲ ਤਾਂ ਉਹ ਕਹਿੰਦੇ 2% ਮੌਤਾਂ ਹੁੰਦੀਆਂ ਨੇ, ਜਦੋਂ ਕਿ ਖੇਤੀ ਕਾਨੂੰਨ ਤਾਂ ਫਸਲਾਂ ਤੇ ਆਉਣ ਵਾਲੀਆਂ ਨਸਲਾਂ ਦੀ ਮੌਤ ਦਾ ਸਮਾਨ ਬਣ ਗਏ ਨੇ। ਇਹ ਵੀ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਨੇ ਉਹ ਮੌਤ ਦੇ ਵਾਰੰਟ ਨੇ, ਜੇ ਰੱਦ ਨਹੀਂ ਹੁੰਦੇ ਤਾਂ ਕਿਸਾਨਾਂ ਦੀਆਂ ਨਸਲਾਂ ਤਬਾਹ ਹੋ ਜਾਣਗੀਆਂ ਔਰ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਜਿਹੜੀਆਂ ਉਹ ਸਾਰੀਆਂ ਚਲੇ ਜਾਣਗੀਆਂ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਜਿਹੜੇ ਰਕੇਸ਼ ਟਕੈਤ ਨੇ ਉਹਨਾਂ ਨੇ ਵੀ ਕੱਲ ਇਹ ਗੱਲ ਕਹੀ ਸੀ ਕਿ ਇੱਥੇ ਟੀਕਾਕਰਨ ਦੇ ਕੇਂਦਰ ਸਥਾਪਿਤ ਕੀਤੇ ਜਾਣ। ਕਿਸਾਨ ਜਿਹੜੇ ਮੋਰਚਿਆਂ ਦੇ ਵਿੱਚ ਸ਼ਾਮਲ ਨੇ ਉਹ ਉੱਥੋਂ ਵੈਕਸੀਨ ਲਵਾ ਲੈਣਗੇ। ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਇਦਾਂ ਦੀ ਗਲਤੀ ਨਾ ਕਿਤੇ ਕਰ ਬੈਠੇ ਸਰਕਾਰ ਕਿ ਉਹ ਜਬਰੀ ਉੱਥੋਂ ਕਿਸਾਨਾਂ ਨੂੰ ਉਠਾਉਣਾ ਹੈ। ਉਹਨਾਂ ਨੇ ਕਿਹਾ ਕਿ ਜੇ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਮੁਲਕ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਫਿਰ ਸਾਹਮਣੇ ਔਖੇ ਜਿਹੜੇ ਉਹ ਹੋ ਜਾਣਗੇ। ਇਹ ਜਿਹੜਾ ਆਪਰੇਸ਼ਨ ਕਲੀਨ ਹੈ ਜਿਹਦਾ ਚਰਚਾ ਚੱਲ ਰਿਹਾ, ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇਸ ਮੁੱਦੇ ਦੇ ਉੱਤੇ ਕੁਝ ਸਖਤ ਫੈਸਲੇ ਜਿਹੜੇ ਆ ਉਹ ਲਏ ਜਾਣ ਦੀ ਸੰਭਾਵਨਾ ਹੈ। ਜੀ ਜੀ, ਮੁਲਕ ਭਰ ਵਿੱਚ ਨੇ ਬਹੁਤ ਦੁਨੀਆ ਦੇ ਵਿੱਚ ਇਹ ਚਰਚਾ ਹੋਊਗੀ ਜੇ ਇਹਨਾਂ ਨੇ ਇਹ ਕਦਮ ਚੱਕਿਆ ਤੇ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਤੇਜ਼ੀ ਨਾਲ ਕਣਕ ਤੇ ਆ ਰਹੀ ਆ ਪਰ ਪ੍ਰਬੰਧ ਡੋਲੇ ਹੋਏ ਆ। ਦੇਖੋ ਇਹੋ ਹੈ ਕਿ ਜਿਹੜੀ ਕਣਕ ਹੈ ਹੁਣ 10 ਤੋਂ 12 ਦਿਨ ਲੱਗਦੇ ਆ ਜੀ ਮੈਸੀ, ਕਿਉਂਕਿ ਕੰਬਾਈਨਾਂ ਦੇ ਨਾਲ ਕੱਟੀ ਜਾਂਦੀ ਆ। ਜਿਹੜੀਆਂ ਕੰਬਾਈਨਾਂ ਨੇ ਉਹਨਾਂ ਨੇ ਕੱਟ ਕੇ ਫਿਰ ਦੂਜੇ ਸੂਬਿਆਂ ਵੱਲ ਨੂੰ ਵੀ ਜਿਹੜਾ ਉਹ ਜਾਣਾ ਹੁੰਦਾ। ਬੜੀ ਤੇਜ਼ੀ ਦੇ ਨਾਲ ਕਟਾਈ ਹੁੰਦੀ ਆ। ਕੁਝ ਮੀਂਹ ਪਿਆ ਜਿਹੜਾ ਦੀ 24 ਘੰਟੇ ਪਹਿਲਾਂ, ਉਹਦੇ ਨਾਲ ਕੁਝ ਏਰੀਆਜ਼ ਦੇ ਵਿੱਚ ਇਹ ਕਟਾਈ ਰੁਕੀ, ਪਰ ਅੱਜ ਤੋਂ ਫੇਰ ਦੁਬਾਰਾ ਜਿਹੜੀ ਉਹ ਸਟਾਰਟ ਹੋ ਜਾਣੀ। ਜਿੰਨੀ ਤੇਜ਼ੀ ਨਾਲ ਕਟਾਈ ਹੁੰਦੀ ਆ ਉਨੀ ਤੇਜ਼ੀ ਦੇ ਨਾਲ ਜਿਹੜੀ ਕਣਕ ਆ ਉਹ ਫਿਰ ਮੰਡੀਆਂ ਦੇ ਵਿੱਚ ਵੀ ਆਉਂਦੀ ਆ। ਔਰ ਜਿਹੜੇ ਸਰਕਾਰੀ ਖਰੀਦ ਪ੍ਰਬੰਧ ਨੇ ਦੀ ਉਹ ਡੋਲਣ ਲੱਗੇ ਆ। ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਇਹ ਕਣਕ ਦੀ ਆਮਦ ਵਧੀ ਆ,
ਬਾਰਦਾਨੇ ਦੀ ਕਮੀ ਨੇ, ਸਰਕਾਰ ਦੀ ਪੁਰਾਣੀ ਭੱਲ ਜਿਹੜੀ ਆ ਜੀ ਉਹਦੇ ਉੱਤੇ ਸੱਟ ਮਾਰਨੀ ਹੈ। 2 ਦਿਨਾਂ ਦਾ ਰੁਝਾਨ ਜੇ ਵੇਖੀਏ ਤਾਂ ਮੰਡੀਆਂ ਦੇ ਵਿੱਚ ਰੋਜ਼ ਕਣਕ ਦੀ ਆਮਦ ਦੇ ਵਿੱਚ 2.25 ਲੱਖ ਮੀਟ੍ਰਿਕ ਟਨ ਦਾ ਵਾਧਾ ਹੋਣ ਲੱਗਿਆ। ਮਾਲਵਾ ਖਿੱਤੇ ਦੇ ਵਿੱਚ ਜਿਹੜਾ ਜੀ ਤੇਜ਼ ਹਵਾਵਾਂ ਚੱਲਣ ਕਰਕੇ ਕਿਸਾਨ ਫਿਕਰਮੰਦ ਹੋਏ ਆ, ਥੋੜੀ ਜਿਹੀ ਜਿਹੜੀ ਆ ਵਾਢੀ ਉਹ ਸਲੋ ਹੋਈ ਆ। ਜਿਹੜਾ ਭਾਰਤੀ ਖੁਰਾਕ ਨਿਗਮ ਹੈ ਉਹਨੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ। FCI ਨੇ 26 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ ਉਹਦੇ ਖਰੀਦ ਦੇ ਟੀਚੇ ਦੇ ਮੁਕਾਬਲੇ ਹੁਣ ਤੱਕ 24,597 ਮੀਟ੍ਰਿਕ ਟਨ ਕਣਕ ਦੀ ਖਰੀਦ ਹੀ ਕੀਤੀ ਹੈ। ਪ੍ਰਾਈਵੇਟ ਵਪਾਰੀਆਂ ਨੇ ਸਿਰਫ 521 ਮੀਟ੍ਰਿਕ ਟਨ ਕਣਕ ਖਰੀਦੀ ਹੈ। ਹੁਣ ਤੱਕ 23.51 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦੋਂ ਕਿ 4.88 ਲੱਖ ਮੀਟ੍ਰਿਕ ਟਨ ਕਣਕ ਅਣਖਰੀਦੀ ਮੰਡੀਆਂ ਦੇ ਵਿੱਚ ਪਈ ਹੈ। ਪੰਜਾਬ 'ਚ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਧਿਰਾਂ ਨੇ ਧਰਨੇ ਮੁਜ਼ਾਹਰੇ ਲਾਉਣੇ ਸ਼ੁਰੂ ਕਰਤੇ ਨੇ। ਭਾਦਸੋਂ ਨਾਭੇ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ, ਰਾਜਪੁਰਾ ਦੇ ਵਿੱਚ ਕਿਸਾਨਾਂ ਨੇ ਸੜਕ ਰੋਕੀ, ਖੰਨਾ ਮੰਡੀ ਦੇ ਵਿੱਚ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਖਬਰਦਾਰ ਕੀਤਾ। ਪੰਜਾਬ ਸਰਕਾਰ ਐਤਕੀ ਬਾਰਦਾਨੇ ਦੇ ਅਗਾਊਂ ਢੁਕਵੇਂ ਪ੍ਰਬੰਧ ਕਰਨ ਦੇ ਵਿੱਚ ਫੇਲ ਹੋਈ ਆ ਔਰ ਖੁਰਾਕ ਤੇ ਸਪਲਾਈ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸਰਕਾਰ ਦੇ ਕੋਲੇ ਸਿਰਫ 40 ਤੋਂ 50% ਬਾਰਦਾਨਾ ਮੌਜੂਦ ਹੈ, ਜਦੋਂ ਕਿ ਬਾਕੀ ਬਾਰਦਾਨੇ ਦਾ ਪ੍ਰਬੰਧ ਹਾਲੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਵਾਢੀ ਦਾ ਕੰਮ ਤਾਂ ਸਿਖਰ ਦੇ ਉੱਤੇ ਪਹੁੰਚ ਗਿਆ, ਜਦੋਂ ਕਿ ਪ੍ਰਬੰਧਾਂ ਦੇ ਵਿੱਚ ਸੁਸਤੀ ਜਿਹੜੀ ਆ ਜੀ ਉਹ ਜਿਉਂ ਦੀ ਤਿਉਂ ਆ। ਆਨਲਾਈਨ ਪੋਰਟਲ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅਦਾਇਗੀ ਲਈ ਹਰੀ ਝੰਡੀ ਹੋ ਗਈ ਆ, ਪਰ ਹਕੀਕਤ ਇਹ ਆ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਅਜੇ ਤੱਕ ਇੱਕ ਸਿੰਗਲ ਪੈਸਾ ਵੀ ਨਹੀਂ ਜਿਹੜਾ ਦੀ ਉਹ ਪਹੁੰਚਿਆ। ਜਿਹੜੀ ਗੱਲ ਦਾ ਡਰ ਖਦਸ਼ਾ ਜਿਹੜਾ ਦੀ ਉਹ ਪ੍ਰਗਟ ਹੁੰਦਾ ਰਿਹਾ ਕਿ ਇਹ ਢਾਂਚਾ ਤੁਸੀਂ ਇੱਕਦਮ ਕਿਵੇਂ ਚਲਾ ਲਓਗੇ, ਜਿਹੜਾ ਆਨਲਾਈਨ ਵਾਲਾ ਹੈ ਕਿ ਪੈਸੇ ਜਿਹੜੇ ਖਾਤਿਆਂ ਦੇ ਵਿੱਚ ਜਾਣੇ ਨੇ ਉਹ ਨਹੀਂ ਚੱਲਣਾ। ਇਹ ਮੁਸ਼ਕਲਾਂ ਜਿਹੜੀਆਂ ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਹੀ ਨਹੀਂ, ਹਰਿਆਣੇ ਦੇ ਵਿੱਚ ਵੀ ਜਿਹੜੀਆਂ ਦੀ ਉਹ ਵੱਧ ਰਹੀਆਂ ਨੇ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਇਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਵੱਧ ਰਹੀਆਂ। ਬਿਲਕੁਲ ਜੀ, ਢਾਂਚਾ ਤਾਂ ਦੇਸ਼ ਵਿੱਚ ਕੁਝ ਵੀ ਨਹੀਂ ਹੈਗਾ, ਕਰ ਕਿਵੇਂ ਲੈਣਗੇ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੋ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।